ਰਾਵੀ ਤੇ ਸਤਲੁਜ ਦੇ ਕੰਢਿਆਂ ਦੀ ਮਿੱਟੀ ਇੱਕੋ ਹੀ ਹੈ। ਐਸ ਮਿੱਟੀ ਤੋਂ ਸਾਡੇ ਕਲਬੂਤ ਵਿਚਰੇ। ਇੱਕੋ ਸੂਰਜ ਲਹਿੰਦੇ ਚੜ੍ਹਦੇ ਸਾਨੂੰ ਹਯਾਤੀ ਦਾ ਸੇਕ ਦਿੱਤਾ। ਅੰਮ੍ਰਿਤਸਰ ਵਿੱਚ ਜਨਮੀ ਕੌਰ ਤੇ ਲਾਹੌਰ ਦੀ ਮੁਟਿਆਰ ਇੱਕੋ ਜਿਹੀਆਂ ਨੇ। ਕੁਝ ਵੈਰੀਆਂ ਨੇ ਕਿਹਾ ਸੀ ਜਿਹੜੀ ਅੱਗ ਉਹਨਾਂ ਪੰਜਾਬ ਵਿੱਚ ਲਾਈ ਹੈ ਉਹਦੀਆਂ ਚਿੰਗਾਰੀਆਂ ਲਹਿੰਦੇ ਤੇ ਚੜ੍ਹਦੇ ਘਰਾਂ ਦੇ ਵਿਹੜਿਆਂ ਹੇਠ ਦਬੀਆਂ ਰਹਿਣਗੀਆਂ ਤੇ ਦੋਹਾਂ ਪਾਸਿਆਂ ਦੇ ਕੋਠਿਆਂ ਦੇ ਬਨੇਰਿਆਂ ਉੱਪਰ ਉਸ ਅੱਗ ਦੀ ਕਾਲੀ ਰਾਖ ਹਮੇਸ਼ ਜੰਮੀ ਰਹੇਗੀ। ਗੁਲਾਬ ਰੁੱਤ ਕਦੇ ਨਾ ਵਿਚਕਾਰ ਨਹੀਂ ਆਏਗੀ। ਪਰ ਉਹ ਜਾਣਦੇ ਨਹੀਂ ਸੀ ਕਿ ਮੁਹੱਬਤਾਂ ਦੇ ਫੁੱਲ ਕਦੇ ਕੁਮਲਾਏ ਹੀ ਨਹੀਂ ਸੀ। ਲਹਿੰਦੇ ਦੇ ਵਾਸੀਆਂ ਨੇ ਕਦੇ ਵੀ ਆਪਣੇ ਬੂਹਿਆਂ ਦੀਆਂ ਕੁੰਡੀਆਂ ਨਹੀਂ ਸੀ ਚਾੜੀਆਂ। ਉਹਨਾਂ ਦੀਆਂ ਅੱਖਾਂ ਆਪਣੇ ਮਿੱਤਰਾਂ ਦਾ ਰਾਹ ਵੇਖਦੀਆਂ ਰਹੀਆਂ। ਸੁੰਜੇ ਵਿਹੜਿਆਂ 'ਚ ਧਰੇ ਘੜਿਆਂ 'ਚ ਉਡੀਕਾਂ ਦਾ ਪਾਣੀ ਭਰ ਭਰ ਉਹਨਾਂ ਦੇ ਹੋਂਠ ਦਰਿਆਏ ਰਹਿ ਕੇ ਹਮੇਸ਼ ਮਿਲਣ ਦੇ ਗੀਤ ਗਾਉਂਦੇ ਰਹੇ। ਅੱਜ ਲਹਿੰਦੇ ਵਾਲਿਆਂ ਨੇ ਦੂਰੀ ਦੀ ਕੰਧ ਢਾਹ ਕੇ ਚੜ੍ਹਦੇ ਵਾਲਿਆਂ ਲਈ ਮੁਹੱਬਤ ਤੇ ਸਾਂਝਾਂ ਦਾ ਇੱਕ ਲਾਂਘਾ ਖੋਲਿਆ ਹੈ ਤੇ ਹੁਣ ਦੋਹਾਂ ਪਾਸਿਆਂ ਦੀਆਂ ਧੁੱਪਾਂ ਛਾਵਾਂ ਇੱਕ ਦੂਜੇ ਨੂੰ ਕੁਲਾਵੇ 'ਚ ਲੈ ਕੇ ਬੀਤੇ ਸਾਲਾਂ ਦਿਨਾਂ ਤੇ ਉਮਰਾਂ ਦਾ ਕਰਜ਼ਾ ਚੁਕਾਉਣਾ ਚਾਹੁੰਦੀਆਂ ਹਨ, ਜਿਹੜੇ ਇੱਕ ਦੂਜੇ ਦੀ ਨੇੜਤਾ ਦੇ ਸੇਕ ਤੋਂ ਬਿਨਾਂ ਗੁਜ਼ਰ ਗਏ। ਅੱਜ ਚੜ੍ਹਦੇ ਦੇ ਮਿੱਤਰ ਮੁਹੱਬਤਾਂ ਦਾ ਇਹ ਲਾਂਘਾ ਪਾਰ ਕਰਕੇ ਬਾਬੇ ਨਾਨਕ ਦੀ ਪਵਿੱਤਰ ਧਰਤੀ ਤੇ ਆ ਕੇ ਆਪਣੀਆਂ ਸਾਂਝਾਂ ਦਾ ਇੱਕ ਐਦ ਕਰਕੇ ਗਏ ਹਨ ਕਿ ਮੁਹੱਬਤਾਂ ਦੇ ਇਸ ਸੂਰਜ ਨੂੰ ਕਦੇ ਡੁੱਬਣ ਨਹੀਂ ਦੇਵਾਂਗੇ। ਇਹਨਾਂ ਇਤਿਹਾਸਿਕ ਪਲਾਂ ਦੀ ਰਸੀਦ ਕਦੇ ਗਵਾਚਣ ਨਹੀਂ ਦੇਵਾਂਗੇ। ਲਹਿੰਦੇ ਚੜ੍ਹਦੇ ਦੀ ਐਸ ਗਲਵਕੜੀ ਨੂੰ ਤਾਰੀਖ ਹਮੇਸ਼ ਯਾਦ ਰੱਖੇਗੀ। ਸਾਡੇ ਖੇਤਾਂ 'ਚ ਹੁਣ ਕਬਰਾਂ ਨਹੀਂ ਉੱਗਣਗੀਆਂ, ਸਗੋਂ ਫੁੱਲ ਪੁੰਗਰਨਗੇ ਤੇ ਸਾਡੇ ਗੀਤ ਹੁਣ ਜੁਦਾਈ ਨਹੀਂ ਰੋਣਗੇ।